ਕਰਕੇ ਮੈਂ ਵਾਪੜਾ ਦਫ਼ਤਰ ਕੋਟਲੇ ਆਵਾਂਗਾ। ਜਿਹੜੇ ਤੁਹਾਡੇ ਮੁਤਾਲਬਾਤ ਹੋਣਗੇ, ਜਿਸ ਤਰ੍ਹਾਂ ਦਾ ਤੁਹਾਡਾ ਹੁਕਮ ਹੋਵੇਗਾ, ਮੈਂ ਹਾਜ਼ਰ ਹਾਂ। ਇਹ ਐਕਸੀਅਨ ਸਾਹਿਬ ਨਾਲ ਡਾਇਰੈਕਟ ਗੱਲ ਹੋਈ ਹੈ, ਉਹਦੇ 'ਚ ਸਾਹਿਬਾਂ ਦੀ ਵੀ ਹੋਈ ਹੈ। ਉਹ ਡੀਐਸਪੀ ਐਸਡੀਓ ਸਾਹਿਬ ਨੇ ਜਿਹੜਾ ਹੈ ਉਹ ਆਪਣੀ ਜ਼ਿੰਮੇਵਾਰੀ ਲਈ ਹੈ। ਉਹ ਅਰੇਂਜ ਕਰਨਗੇ 1 ਜਾਂ 2 ਦਿਨ 'ਚ। ਉਹਦੇ 'ਚ ਤੁਹਾਡੇ ਵਿੱਚੋਂ ਵੀ ਅਗਰ ਸਾਨੂੰ ਆਵਾਜ਼ ਮਾਰਨੀ ਪਈ, ਤੁਹਾਨੂੰ ਵੀ ਨਾਲ ਲੈਵਾਂਗਾ, ਨਹੀਂ ਤੇ ਬਹਿ ਕੇ ਗੱਲਬਾਤ ਸਾਰੀ ਕਰਕੇ ਤੁਹਾਡੇ ਨਾਲ ਡਿਸਕਸ ਜ਼ਰੂਰ ਹੋਵੇਗੀ। ਹੁਣ ਮਜ਼ੀਦ ਗੱਲ ਡੀਐਸਪੀ ਸਾਹਿਬ ਕਰਨਗੇ ਤੇ ਐਸਡੀਓ ਵਾਪਡਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੁਹਾਡੀ ਖਾਤਰ ਡਿਟੇਲ ਨਾਲ ਐਕਸੀਅਨ ਸਾਹਿਬ ਜਾਵੇਦ ਸਾਹਿਬ ਨਾਲ ਮੇਰੀ ਗੱਲ ਹੋਈ ਹੈ। ਉਹ ਐਕਚੁਅਲੀ ਇੱਥੇ ਮੌਜੂਦ ਨਹੀਂ, ਅਗਰ ਹੁੰਦੇ ਤਾਂ ਜ਼ਰੂਰ ਮੇਰੇ ਕਹਿਣੇ 'ਤੇ ਆ ਜਾਂਦੇ। ਮੇਰੀ ਉਹਨਾਂ ਨਾਲ 2 ਦਫਾ ਗੱਲ ਹੋਈ ਹੈ। ਉਹਨਾਂ ਵਾਅਦਾ ਕੀਤਾ ਹੈ, ਇਹਨਾਂ ਦੀ ਕਮੇਟੀ ਹੈ, ਅਕਮਲ ਸਾਹਿਬ, ਆਸਫ ਸਾਹਿਬ, ਦੂਸਰੇ ਸਭ ਅਹਿਬਾਬ ਜਿਹੜੇ ਮੋਜ਼ਜ਼ੀਨ ਤੁਹਾਡੇ ਨੁਮਾਇੰਦੇ ਤੇ ਬਸ ਜੋ ਤੁਹਾਡੇ ਨੁਮਾਇੰਦੇ ਉਹਨਾਂ ਨਾਲ ਮੁਲਾਕਾਤ ਕਰਨਗੇ 1-2 ਦਿਨ ਤੱਕ। ਮੈਂ ਐਸਟੀਓ ਸਾਹਿਬ ਨਾਲ ਇਹ ਵੀ ਗੁਜ਼ਾਰਿਸ਼ ਕੀਤੀ ਹੈ ਕਿ ਪਬਲਿਕ ਕਾਫੀ ਪਿਸ ਰਹੀ ਹੈ। ਇਹਨਾਂ ਤੁਹਾਡੇ ਨਾਲ ਪਹਿਲੇ ਤਾਵਨ ਕੀਤਾ, ਤੁਹਾਨੂੰ ਨਹੀਂ ਪਤਾ, ਇਹਨਾਂ ਲੈਟਰ ਵੀ ਦੱਸਿਆ। ਤੁਹਾਡੀ ਖਾਤਰ ਇਹਨਾਂ ਉੱਤੇ ਲੈਟਰ ਵੀ ਭੇਜਿਆ ਕਿ ਪਬਲਿਕ ਨਾਲ ਜ਼ਿਆਦਤੀ ਹੋ ਰਹੀ ਹੈ, ਇਹਨਾਂ ਦੀ ਮਦਦ ਕੀਤੀ ਜਾਏ। ਕੋਈ ਫੰਡਸ ਵਗੈਰਾ ਜਾਂ ਟੈਕਸਿਸ ਵਗੈਰਾ ਕੱਢ ਲਗਾਏ ਜਾਣ। ਐਕਸੀਅਨ ਸਾਹਿਬ ਮੈਨੂੰ ਕਿਹਾ ਹੈ ਕਿ ਮੈਂ 1-2 ਦਿਨ ਦੇ ਅੰਦਰ ਆ ਕੇ ਇੱਥੇ ਆਉਣਗੇ। ਉਹ ਤੁਹਾਨੂੰ ਨਹੀਂ ਜਾਣਾ ਪਏਗਾ, ਉੱਥੇ ਤੁਹਾਡੇ ਜਿਤਨੇ ਮਸਾਇਲ ਉਹਨੂੰ ਇਨਸ਼ਾਅੱਲਾ ਹੱਲ ਹੋਣਗੇ। ਦੂਸਰੀ ਇੱਕ ਹੋਰ ਹੈ, ਐਸਟੀਓ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕੀਤੀ ਹੈ ਕਿ ਟਾਈਮ ਬੜਾ ਥੋੜ੍ਹਾ ਹੈ। ਅੱਜ ਬਿੱਲ ਮਿਲਿਆ, ਸੁਬਾਹ ਦੇਣਾ ਹੈ, ਹਰ ਬੰਦਾ ਪੇ ਨਹੀਂ ਕਰ ਸਕਦਾ ਲੋਕਾਂ ਦੇ ਮਸਾਇਲ ਨੂੰ। ਇਹਨਾਂ ਵਾਅਦਾ ਕੀਤਾ ਹੈ, ਤੁਹਾਡੇ ਨਾਲ ਗੱਲ ਕਰਦੇ ਨੇ, ਇਹਨਾਂ ਕਿ ਅਸੀਂ ਤੁਹਾਨੂੰ ਚੰਦ ਦਿਨ ਹੋਰ ਦੇਵਾਂਗੇ। ਹੁਣ ਮਜ਼ੀਦ ਹੈ, ਗਜ਼ਨਫਰ ਸਾਹਿਬ ਐਸਟੀਓ ਸਾਹਿਬ ਤੁਹਾਡੇ ਇਲਾਕੇ ਤੇ ਗੱਲ ਕਰਨਗੇ, ਅਸੀਂ ਪੂਰਾ ਤੁਹਾਡੇ ਨਾਲ ਤਾਵਨ ਕਰਾਂਗੇ इंशाअल्लाह। सब लोगों का जो एहतजाज है पुरअमन है। मैं आपके जज्बात की कदर करता हूँ और आपका शुक्रिया अदा करता हूँ कि आपने पुरअमन एहतजाज किया। और मैं अपने तौर पे जो कुछ कर सकता हूँ आपकी आवाज़ हुक्मरान बाला तक पहुँचाऊँगा। और ये जो DSP साहब ने कहा है, एक्सीन साहब इधर तशरीफ़ लाएँगे और आपके मसाइल सुन के ज़रूर उसका कोई ना कोई मुमकिन हल निकालेंगे। तो इस सिलसिले में आपका शुक्रिया, आपने तावन किया पुलिस के साथ भी, हमारे साथ भी। इंशाल्लाह आपके साथ कोई ज़्यादती नहीं करेगा। हाँ जी। सर हमें ये बताएं कि अभी DSP साहब ने भी कहा, आप भी कह रहे हैं, ये जो बिल्स की डेट है, कल ड्यू डेट है, क्या इसमें आप कोई कमी पेशी करेंगे, अवाम को रिलीफ देंगे 4-5 दिन जब तक ये मुज़ाकरात जो हैं ये ओके होते हैं? ये क्या आप इसमें क्या रिलीफ देंगे अवाम से? उसमें ये 2-3 दिन तो हम कर सकते हैं, लेकिन उसके लिए आप लोगों को ना जी जिन लोगों के 1 माह के बिल हैं वो तो बेशक टाइम ले लें। जिनका 3-3 माह का बिल है, 4-4 माह का बिल है, उसमें तो नहीं कर सकते ना। आप समझते हैं बात। 1 माह का बिल है, उस पर हम कोई कनेक्शन किसी का नहीं करते। जी, जिसका 1 माह का बिल है उसका कोई कनेक्शन नहीं करते। जी सर क्या गारंटी है कि अभी अवाम जब एहतजाज खत्म कर देगी तो आप 2 या 3 दिन में जो इनके बिल्स इजाफी आए हैं, ये जो टैक्स लगा है, आप इसमें कमी करेंगे या एक्सीन साहब या जो भी इस पे मुतलका अफसरान है वो इसमें कमी करेंगे? क्या इसकी गारंटी है कि कंफर्म हुई है, क्या हुआ है? इसी सिलसिले को तय करने के लिए आपके जो नुमाइंदे हैं, आसफ साहब हैं, खान साहब हैं और अकमल साहब हैं, इनके साथ हमने 2 दिन के अंदर एक्सीन साहब के साथ मीटिंग रखी है। वहीं पे हम सारा तय करेंगे उसमें। अभी मेरी बात सुने, आप मेरी बात सुने। असल मसला मुतलका अफसरान ने आपको क्या पावर्स दी है, वो आवाम को बताएं कि आपके पास क्या करने की पावर इस वक्त मौजूद है। नहीं जनाब, मकसद तो यह है कि सर तुसी टाइम देंदे हो, रात दिन का टाइम देंदे हो, 2 दिन तक नहीं दे सकते। जी 2 दिन का टाइम है ना। हाँ जी 2 दिन का। उसमें गुजारिश ये है, हमारे इख्तियार में जो है आपकी आवाज़ जो है, आपका पुरअमन जो एहतजाज है कि उसके पहुँचाएँगे फैसला। जी ਇਹਦੇ ਵਿੱਚ ਅਸੀਂ ਡਿਸਕਸ ਵੀ ਕਰ ਲਾਂਗੇ, ਮੁਜ਼ਾਕਰਾਤ ਕਰ ਲਾਂਗੇ ਇਨਸ਼ਾਅੱਲਾ। ਜਿਨ੍ਹਾਂ ਦਾ 2 ਮਹੀਨਿਆਂ ਦਾ ਜਾਂ 3 ਮਹੀਨਿਆਂ ਦਾ ਪਿਛਲੇ ਬਿੱਲ ਪੈਂਡਿੰਗ ਨੇ, ਉਹ ਦਫ਼ਤਰ ਆ ਕੇ ਐਸਡੀਓ ਸਾਹਿਬ ਨੂੰ ਮਿਲਣ, ਉਹਨਾਂ ਨਾਲ ਜੋ ਕੁਝ ਵੀ ਹੋ ਸਕਿਆ ਕਿਸ਼ਤਾਂ ਕਰਨੀਆਂ ਹੋਈਆਂ ਜਾਂ ਜੋ ਕੁਝ ਇਹ ਕਰ ਸਕੇ ਹੋਏ ਕਰਨਗੇ। ਲੇਕਿਨ ਜਿਨ੍ਹਾਂ ਦਾ ਇਸ ਮਹੀਨੇ ਦਾ ਬਿੱਲ ਹੈ, ਉਹਨਾਂ ਕੋਲ 1 ਹਫ਼ਤਾ ਟਾਈਮ ਹੈ, ਉਹਦੇ ਵਿੱਚ ਅਸੀਂ ਉਹਦਾ ਕੋਈ ਹੱਲ ਕਰ ਲਾਂਗੇ।
ਉਹ ਯਾਰ ਇੱਕ ਹਫ਼ਤੇ ਬਾਅਦ ਤੁਹਾਨੂੰ ਉਹ ਜਿਸਲੇ ਬਵਾਂਗੇ ਗੱਲ ਕਰਾਂਗੇ ਤੇ ਫੇਰ ਹੀ ਤਾਂ ਕੋਈ ਹੱਲ ਨਿਕਲੇ ਜੀ। ਬਾਊ ਜੀ ਤੁਸੀਂ ਤਾਂ ਖਾਨ ਸਾਹਿਬ ਸਾਡੇ ਬਿੱਲ ਲੈ ਲਓ, ਤੁਸੀਂ ਅੱਗੇ ਜੋ ਮੁਜ਼ਾਕਰਾਤ ਕਰਨੇ ਨੇ ਨਾਲ। ਉਹ ਮੇਰੀ ਜਾਨ ਹੈ, ਮੇਰੀ ਜਾਨ, ਜਿਸਲੇ ਜੇ ਤੁਹਾਡਾ ਕੋਈ ਮੀਟਰ ਕੱਟਣ ਆਇਆ ਤੇ ਫੇਰ ਤੁਸੀਂ ਗੱਲ ਕਰ ਲਿਓ। ਮੇਰਾ ਨੰਬਰ ਸਾਰਿਆਂ ਕੋਲ ਹੈ। यार बाबू ये कह रहे हैं एक मिनट बात कल पहले सुननी है कि कौन है यार देखिए मुशर्रफ, बात सुने यार कि आपका टैरिफ चेंज कर दें, आपके टैक्सेस माफ कर दें, पॉसिबल नहीं है ये वाला। ठीक हो गया, बात सुन ले ना, बात सुन ले पहले। इनके बस में जो है वो एक्सटेंशन है बिल के डेट की, वो ये कर रहे हैं। बात सुन ले अहमद, बात सुन ले मेरी ना। एक्सटेंशन है एक वीक की, वो कमिट कर रहे हैं। विद इन वीक वो हमारे मुज़ाकरात कराएंगे एक्शन साहब से। ठीक हो गया, हमारे पास फिर से बात होगी करने के लिए उनके साथ। ये मुज़ाकरात नाकाम होते हैं, अगला लाइव फिर बनाएंगे हम लोग। ये रोड किस चीज़ की यार बात देखें, ये मामला जो से वाला गवर्नमेंट लेवल का है, ये एसडीओ लेवल का नहीं है मामला। हमने एसडीओ लेवल से बड़े लेवल पे जाके बात करनी है और अपनी ये बात उन तक पहुंचानी है। सबसे मेन मसला हमारा अफोर्डेबिलिटी का है, बिलों को अफोर्ड करने का है। जो टैक्सेस भरवा रहा है उसका मसला है। देखें क्या वो एसडीओ कर सकता है? नहीं कर सकता वो। तो फिर आप लोगों को इसके ऊपर आना चाहिए ना, इस बात को समझना चाहिए ये। ठीक है जी, तो फिर एक जो है ना, जो एक्सटेंशन आप गा रहे हैं 1 वीक की, आप पता क्या करें, वो हमारे बिल सबमिट कर लें। बात देखें ਬਿੱਲ ਉੱਥੇ ਜਮ੍ਹਾਂ ਕਰਵਾ ਦਿੰਦੇ ਅਸੀਂ ਨਾ ਮੈਂ ਨਾਲ चलो ਦਫ਼ਤਰ ਲੈ ਆਓ ਉੱਥੇ ਬਿੱਲ ਜਮ੍ਹਾਂ ਕਰਵਾ ਦਿੰਦੇ।
ਵਿਚਾਰੇ ਕਰਦਾ ਪਿਆ ਇਹ ਬੁੜਾ ਉਧਰ ਹੋ ਗਿਆ ਇੰਜਨ ਕਰੀ ਆਏਂਗੇ ਬੀਬੀ ਨੂੰ ਅੱਗੋਂ ਕਰੋ